ਵੀ ਵੋਲਿਊਮ ਵੀ ਘੱਟ ਆ, ਸਾਰਾ ਕੁਛ ਜਿੱਦਾਂ ਜਿਹਨੂੰ ਡਾਊਨ ਚੱਲ ਰਿਹਾ। ਤੇ ਸਭ ਤੋਂ ਜ਼ਿਆਦਾ ਰਿਸਕੀ ਇਸ ਟਾਈਮ ਇਹਨਾਂ 'ਚ ਕਿਹੜੇ ਆ? ਓਨਰ ਆਪਰੇਟਰ ਹੁੰਦੇ ਆ, ਉਹਨਾਂ ਨੂੰ ਜ਼ਿਆਦਾ ਆ, ਛੋਟੀਆਂ ਕੰਪਨੀਆਂ ਜ਼ਿਆਦਾ ਆ, ਜਾਂ ਸਾਰਿਆਂ ਦੇ ਲਈ ਇੱਕੋ ਜਿਹਾ ਹੀ ਆ ਵੀ ਸਥਿਤੀ ਜ਼ਿਆਦਾ ਔਖੀ ਆ? ਸਾਰਿਆਂ ਦੇ ਲਈ ਇੱਕੋ ਜਿਹਾ ਹੀ ਹੁੰਦਾ ਆ। ਇਹਦੇ ਵਿੱਚ ਹੁੰਦਾ ਹੈ ਕਿ ਜਿਹੜਾ ਓਨਰ ਆਪਰੇਟਰ ਹੈਗਾ ਉਹ ਇਫੈਕਟ ਉਹ ਵੀ ਹੁੰਦਾ ਆ ਬਿਕੋਜ਼ ਆਫ ਹਿਜ਼ ਓਨ ਆਪਣੀ ਪੇ ਰੋਲ ਦੇ ਕਰਕੇ, ਆਪ ਟਰੱਕ ਚਲਾਉਂਦਾ ਕਰਕੇ ਸ਼ਾਇਦ ਉਹਨਾਂ ਦੇ ਉੱਤੇ ਫਰਕ ਥੋੜਾ ਜਿਹਾ ਘੱਟ ਪੈਂਦਾ ਹੈਗਾ। ਫਰਕ ਤਾਂ ਸਾਰਿਆਂ ਨੂੰ ਪੈਂਦਾ ਹੈਗਾ, ਬਾਟਮ ਲਾਈਨ ਸਾਰਿਆਂ ਦੀ ਘਟਦੀ ਹੈਗੀ ਹੈ, ਨਾਟ ਕਿ ਕਿਸੇ ਦੀ ਘੱਟ ਕਿਸੇ ਦੀ ਵੱਧ ਘਟਦੀ ਆ। ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ, ਜਿਹੜੀਆਂ ਆਪਣੀਆਂ ਸਮਾਲ ਟੂ ਮਿਡ ਸਾਈਜ਼ ਕੰਪਨੀਜ਼ ਹੈਗੀਆਂ, ਉਹਨਾਂ ਦੇ ਵਿੱਚ ਬਹੁਤਾ ਜ਼ਿਆਦਾ ਫਰਕ ਪੈਂਦਾ ਹੈਗਾ ਕਿਉਂਕਿ ਉਹਨਾਂ ਦੇ ਵਿੱਚ ਜਦੋਂ ਟਰੱਕਿੰਗ ਕੰਪਨੀ ਜਿਹੜੀ ਆ ਉਹ ਗਰੋ ਕਰਦੀ ਆ, ਜਦੋਂ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਜਦੋਂ ਤੁਸੀਂ ਗਰੋਥ ਕਰਦੇ ਆ, ਅਨਪਲੈਨਡ ਗਰੋਥ ਜਦੋਂ ਟਰੱਕਿੰਗ ਕੰਪਨੀ ਕਰਦੀ ਆ, ਉਹ ਪਲੈਨਿੰਗ ਨਹੀਂ ਵਰਤਦੀ, ਉਹ ਕਾਹਲੀ ਦੇ ਵਿੱਚ ਗਰੋ ਹੁੰਦੀ ਆ ਔਰ ਟੂ ਬਿਗ ਗਰੋ ਹੁੰਦੀ ਆ, ਉੱਥੇ ਫਿਰ ਉਹਦੇ ਵਿੱਚ ਜਿਹੜੇ ਕੱਟ ਕਾਰਨਰਸ ਹੁੰਦੇ ਆ ਜਾਂ ਜਿਹੜੀਆਂ ਕੰਪਲਾਇੰਸ ਇਸ਼ੂਜ਼ ਖੜੇ ਹੋ ਜਾਂਦੇ ਆ, ਜਿਹੜੇ ਨਹੀਂ ਧਿਆਨ ਦਿੱਤਾ ਜਾਂਦਾ। ਔਰ ਉਹ ਚੀਜ਼ਾਂ ਜਦੋਂ ਇਹੋ ਜਿਹਾ ਮੌਸਮ ਆਉਂਦਾ ਆ, ਫਿਰ ਉਹ ਚੀਜ਼ਾਂ ਇਫੈਕਟ ਕਰਨੀਆਂ ਸ਼ੁਰੂ ਕਰਦੀਆਂ ਕਿਉਂਕਿ ਤੁਸੀਂ ਅਨਐਕਸਪੈਕਟਡਲੀ ਖਰਚੇ ਵਧਾ ਲੈਂਦੇ ਆ, ਅਨਐਕਸਪੈਕਟਡਲੀ ਸਾਰਾ ਕੁਛ ਵੱਧ ਜਾਂਦਾ ਆ ਤੇ ਪਲੈਨਡ ਗਰੋਥ ਨਹੀਂ ਹੁੰਦੀ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਸਮਾਲ ਟੂ ਮੀਡੀਅਮ ਸਾਈਜ਼ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਐਡਵਰਸਲੀ ਇਫੈਕਟਡ ਹੈਗੀਆਂ। ਮੀਡੀਅਮ ਸਾਈਜ਼ ਦੀਆਂ ਕੰਪਨੀਆਂ ਮੈਂ ਕਿਉਂ ਕਹਿ ਰਿਹਾ ਇਫੈਕਟਡ ਜ਼ਿਆਦੀਆਂ ਹੈਗੀਆਂ ਕਿਉਂਕਿ ਜਦੋਂ ਕੋਵਿਡ ਦਾ ਸਮਾਂ ਸੀਗਾ ਉਦੋਂ ਉਹਨਾਂ ਕੰਪਨੀਆਂ ਨੇ ਇੱਕ ਕਾਂਟਰੈਕਟ ਦੇ ਥੱਲੇ ਕੰਮ ਕੀਤਾ ਸੀਗਾ, ਜਦਕਿ ਬਾਹਰ ਰੇਟ ਸਪਾਟ ਰੇਟ ਜ਼ਿਆਦਾ ਸੀਗਾ। ਦੇ ਵਰ ਸਟਾਰਟ ਇਨ ਕਾਂਟਰੈਕਟ, ਇਹ ਸੋਚ ਕਾਂਟਰੈਕਟ 'ਚ ਬੈਠੇ ਸੀਗੇ ਕਿ ਇਹ ਜਿਹੜਾ ਆ ਅਲਟੀਮੇਟਲੀ ਕਾਂਟਰੈਕਟ ਜਿਹੜਾ ਆ ਉਹ ਫਿਰ ਵੀ ਪ੍ਰਵੇਲ ਕਰ ਜਾਣਾ, ਫਿਰ ਵੀ ਵਧੀਆ ਰਹਿ ਜਾਣਾ ਉਹਨਾਂ ਨੇ। ਸੋ ਉਸ ਮਾਰਕੀਟ 'ਚ ਜਦੋਂ ਕਿ ਜੇ 12,000 ਦਾ ਲੋਡ ਜਾਂਦਾ ਸੀਗਾ ਬਾਹਰ, 11,000 ਦਾ ਜਾਂਦਾ ਸੀਗਾ, ਦੇ ਵਰ ਸਟਿਲ ਡੂਇੰਗ ਇਟ ਫॉर 8,000। ਠੀਕ ਹੈ ਨਾ, ਉੱਥੇ ਵੀ ਉਸ ਮੀਡੀਅਮ ਸਾਈਜ਼ ਕੰਪਨੀ ਨੂੰ ਇਫੈਕਟ ਹੋਇਆ, ਉਹਨੇ ਉਹ ਪੈਸੇ ਜਿਹੜੇ 2-3,000 ਐਕਸਟਰਾ ਸੀ ਉਹ ਨਹੀਂ ਬਣਾਏ। ਉਸ ਤੋਂ ਬਾਅਦ ਜਦੋਂ ਇਹ ਜਿਹੜੀ ਸਪਾਟ ਮਾਰਕੀਟ ਹੈ ਬਹੁਤ ਜ਼ਿਆਦਾ ਥੱਲੇ, ਮਤਲਬ ਬਹੁਤ ਲੰਮਾ ਸਮਾਂ ਹੋ ਚੱਲਿਆ ਹੁਣ ਥੱਲੇ ਰੇਤੀ ਨੂੰ। ਸੋ ਹੁਣ ਜਦੋਂ ਉਹਨਾਂ ਦੇ ਦੁਆਰਾ ਕਾਂਟਰੈਕਟ ਜਦੋਂ ਰਿਨਿਊ ਹੋਏ ਆ, ਉਦੋਂ ਉਹਨਾਂ ਨੂੰ ਸ਼ਿਪਰ ਨੇ ਆਣ ਕੇ ਕਹਿ ਦਿੱਤਾ ਵੀ ਬਾਹਰ ਸਪਾਟ ਮਾਰਕੀਟ ਦਾ ਰੇਟ ਤਾਂ ਬਹੁਤ ਥੱਲੇ ਆ ਤੇ ਤੁਸੀਂ ਆਪਣੇ ਕਾਂਟਰੈਕਟ ਰੇਟ ਥੱਲੇ ਕਰੋ। ਸੋ ਹੁਣ ਉਹਨਾਂ ਦਾ ਉਹੀ ਜਿਹੜਾ 8,000 ਵਾਲਾ ਕਾਂਟਰੈਕਟ ਸੀਗਾ ਉਹ ਇਸ ਵੇਲੇ 5500 ਤੇ ਆ ਗਿਆ। ਸੋ ਬੇਸਿਕਲੀ ਉਦੋਂ ਵੀ ਉਹ ਘਾਟੇ 'ਚ ਰਹੀਆਂ ਤੇ ਹੁਣ ਵੀ ਉਹਨਾਂ ਨੂੰ ਜਿਹੜਾ ਆ ਉਹ ਘਾਟਾ ਪੈ ਰਿਹਾ ਹੈਗਾ ਬਿਕੋਜ਼ ਕਾਂਟਰੈਕਟ ਰੇਟ ਬਹੁਤ ਥੱਲੇ ਆ ਗਿਆ। ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਆ, ਇਹਦੇ ਨਾਲ ਨਾਲ ਜਿਹੜਾ ਦੂਸਰਾ ਬਿਗ ਇਫੈਕਟ ਹੈਗਾ ਕਿ ਜਿਹੜੀ ਡਰਾਈਵਰ ਪੇ ਸੀਗੀ ਉਦੋਂ ਉਹ ਬਹੁਤ ਅਨਐਕਸਪੈਕਟਡਲੀ ਬਹੁਤ ਜ਼ਿਆਦਾ ਰਾਈਜ਼ ਕਰਤੀ ਸੀਗੀ, ਹੈ ਨਾ। ਆਪਾਂ ਬਹੁਤ ਵਾਰੀ ਦੇਖਿਆ ਸੀਗਾ ਕਿ ਬੜੇ ਪ੍ਰੋਟੈਸਟ ਵੀ ਹੁੰਦੇ ਸੀਗੇ, ਮੀਟਿੰਗਾਂ ਵੀ ਹੁੰਦੀਆਂ ਸੀਗੀਆਂ, ਸਾਰਾ ਕੁਛ ਹੁੰਦਾ ਸੀ ਉਦੋਂ। ਸੋ ਹੁਣ ਉਹ ਚੀਜ਼ ਜਿਹੜੀ ਆ ਉਹ ਇਫੈਕਟ ਕਰ ਰਹੀ ਹੈਗੀ ਆ। ਹੁਣ ਫਿਰ ਇੱਕ ਤਾਂ ਰੇਟ ਘੱਟ ਹੈਗਾ, ਚਲੋ ਹੁਣ ਫਿਊਲ ਦਾ ਐਟਲੀਸਟ ਡੀਜ਼ਲ ਦੀ ਪ੍ਰਾਈਸ ਕਾਫੀ ਘਟੀ ਹੈਗੀ ਆ, ਪਰ ਉਹਦੇ ਅਕੋਰਡਿੰਗਲੀ ਡਰਾਈਵਰ ਪੇ ਤੇ ਹੋਰ ਸਾਰੀਆਂ ਜੋ ਚੀਜ਼ਾਂ ਤੁਸੀਂ ਲਾਉਣੇ ਆ ਤੇ ਡੈਫੀਨੇਟਲੀ ਜਿਹੜਾ ਆ ਉਹ ਬਹੁਤ ਇਫੈਕਟ ਦੇਖਣ ਨੂੰ ਮਿਲਦਾ ਆ। ਔਰ ਖਾਸ ਕਰਕੇ ਆਪਣੀ ਡਰਾਈਵਰ ਕਮਿਊਨਿਟੀ ਦੇ ਵਿੱਚ ਵੀ ਪ੍ਰੋਬਲਮ ਹੈਗੀ ਹੈ ਕਿਉਂਕਿ ਪਹਿਲਾਂ 70-80 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਚਲਿਆ ਗਿਆ ਸੀਗਾ, ਆਪਾਂ $90 ਸੈਂਟ ਤੱਕ ਵੀ ਸੁਣਿਆ ਸੀਗਾ ਉਦੋਂ। ਪਰ ਉਹ ਉੱਥੇ ਜਿਹੜਾ ਡਰਾਈਵਰ ਕਮਿਊਨਿਟੀ ਸੀਗੀ ਉਹਨਾਂ ਨੇ ਆਪ ਦੇ ਖਰਚੇ ਵਧਾ ਲਏ ਸੀਗੇ। ਬਹੁਤ ਜਿਹੜੀਆਂ ਅਨਐਕਸਪੈਕਟਡ ਚੀਜ਼ਾਂ ਸੀਗੀਆਂ ਆਪਾਂ ਕਦੀ ਨਹੀਂ ਸੋਚੀਆਂ, ਕਦੀ ਨਹੀਂ ਹੋਈਆਂ, ਉਹ ਹੋਈਆਂ। ਉਹ ਵੀ ਹੁਣ ਜਦੋਂ ਰਿਵਰਟ ਬੈਕ ਹੋਇਆ ਕਿਉਂਕਿ ਹੁਣ ਹਰ ਇੱਕ ਕੰਪਨੀ ਆਪਣੀ ਪੇਰੋਲ ਜਿਹੜਾ ਪਛਾਣ ਨੂੰ ਪਿੱਛੇ ਨੂੰ ਖਿੱਚ ਰਹੀ ਹੈਗੀ ਆ, ਕੋਈ 50 ਸੈਂਟ ਤੇ ਆ ਗਿਆ, ਕੋਈ 45 ਤੇ ਆ ਗਿਆ। ਸੋ ਉਹ ਜਦੋਂ ਪਿੱਛੇ ਨੂੰ ਆ ਰਹੀ ਹੈਗੀ ਉਹਦੇ ਨਾਲ ਫਿਰ ਡਰਾਈਵਰ ਕਮਿਊਨਿਟੀ ਉਹਦੇ ਵਿੱਚ ਵੀ ਪ੍ਰੋਬਲਮ ਆ ਰਹੀਆਂ ਹੈਗੀਆਂ। ਜਿਹੜੇ ਖਰਚੇ ਆਲਰੇਡੀ ਘੱਟ ਲਿਆ ਆ, ਗੱਡੀ ਲਈ ਆ, ਉਹਦੇ ਖਰਚੇ ਜਿਹੜੇ ਆ ਉਹ ਚੁੱਕਣੇ ਜਿਹੜੇ ਆ ਔਖੇ ਹੋ ਰਹੇ ਆ। ਸੋ ਸਾਰੇ ਪਾਸੇ ਫਰਕ ਪੈਂਦਾ ਆ, ਨਾਟ ਓਨਲੀ ਕਿ ਓਨਰ ਆਪਰੇਟਰ ਨੂੰ ਜਾਂ ਕੰਪਨੀ ਨੂੰ ਜਾਂ ਮਿਡ ਸਾਈਜ਼ ਜਾਂ ਸਮਾਲ ਸਾਈਜ਼, ਸਾਰਿਆਂ ਨੂੰ ਫਰਕ ਪੈਂਦਾ ਆ ਅਕੋਰਡਿੰਗ ਟੂ ਦੇਅਰ ਓਨ ਐਕਸਪੈਂਸਿਸ ਜਿਹੜੇ ਉਹਨਾਂ ਨੇ ਵਧਾਏ ਹੁੰਦੇ ਆ ਉਹਦੇ ਉੱਤੇ ਜ਼ਿਆਦਾ ਅਸਰ ਪੈਂਦਾ। ਜਿਹੜੇ ਜ਼ਿਆਦਾ ਆ, ਜਿਹਨਾਂ ਕਿਸੇ ਨੇ ਕੰਟਰੋਲਡ ਕੀਤੀ ਆ, ਜਿਨ੍ਹਾਂ ਨੇ ਵਧੀਆ ਆਪਣੀ ਸੋਚ ਸਮਝ ਕੇ ਆਪਣੀ ਜਿਹੜੀ ਆ ਵਧਾਈ ਆ। ਹੁਣ ਮੇਰੇ ਕੋਲ ਕਾਫੀ ਕੰਪਨੀਆਂ ਐਸੀਆਂ ਹੈਗੀਆਂ ਜਿਨ੍ਹਾਂ ਨੇ ਬੜੀ ਸੋਚ ਸਮਝ ਕੇ, ਜਦੋਂ ਮਹਿੰਗੇ ਟਰੱਕ ਸੀਗੇ ਬਹੁਤ ਮਹਿੰਗੇ ਹੋ ਗਏ, ਉਹਨੇ ਆਪਣਾ ਆਲਮੋਸਟ ਇਕੁਇਪਮੈਂਟ ਸਾਰਾ ਵੇਚਤਾ ਸੀਗਾ, ਹੁਣ ਸਸਤੇ ਹੋਏ ਦੁਬਾਰਾ ਖਰੀਦ ਲਿਆ। ਹੁਣ ਉਹ ਚੀਜ਼ਾਂ ਜਿਹੜੀਆਂ ਉਹ ਪਲੈਨਿੰਗ ਦੇ ਨਾਲ ਕੀਤੀਆਂ, ਅਗਲਿਆਂ ਨੇ ਪਲੈਨਿੰਗ ਦੇ ਨਾਲ ਉਹਨਾਂ ਨੇ ਸਾਰਾ ਕੁਛ ਕੀਤਾ। ਸੋ ਉਹ ਪਲੈਨਿੰਗ ਜਿਹੜੀ ਆ ਉਹ ਜਦੋਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਅਨਪਲੈਨਡ ਗਰੋਥ ਜਿਹੜੀ ਆ ਉਹ ਮਾਰਦੀ ਆ। ਸੋ ਪਲੈਨਡ ਗਰੋਥ ਜਿਹੜੀ ਆ ਉਹ ਮਾੜੇ ਸਮੇਂ ਦੇ ਵਿੱਚ ਵੀ
ਪਲਾਨਡ ਗਰੋਥ ਉੱਪਰ ਨੂੰ ਜਾਂਦੀ ਆ। ਹੁਣ ਕਈ ਬਹੁਤ ਕੰਪਨੀਆਂ ਮੇਰੇ ਕੋਲ ਐਸੀਆਂ ਹੈਗੀਆਂ ਜਿਹੜੀਆਂ ਦੇ ਆਰ ਡੂਇੰਗ ਗੁੱਡ, ਉਹ ਅਪਸਾਈਡ ਜਾ ਰਹੀਆਂ ਹੈਗੀਆਂ, ਟਰੱਕ ਐਡ ਕਰ ਰਹੀਆਂ ਹੈਗੀਆਂ, ਪਰ ਬੜੇ ਸਲੋ, ਬੜੇ ਮਤਲਬ ਕਿ ਆਰਾਮ ਨਾਲ। ਜੀ ਸੋ ਸਰੋਤੇ, ਤੁਹਾਡਾ ਵੀ ਜੇ ਕੁਐਸਚਨ ਹੈਗਾ ਕੋਈ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਇਹ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ, ਅੱਧਾ ਘੰਟਾ ਹੋਰ ਪ੍ਰੋਗਰਾਮ ਚੱਲਣਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 10 ਵਜੇ ਤੱਕ।